ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕਵਰਡ ਕੈਲੀਫੋਰਨੀਆ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਉਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਬਾਬਲ ਇੰਡੀਅਨ ਕੰਜ਼ੀਨੈਂਟਲ, ਸਰਬਜੀਤ ਸਿੰਘ ਸ਼ੋਕਟ ਅਰਲਕ, GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੀਲਾ ਦੀ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਵੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ। ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਿਕਾਇਤ ਗਵਰਨਰ ਦੇ ਕੋਲ ਲਾਈ ਹੈ ਤੇ ਗਵਰਨਰ ਦੇ ਨਾਲ ਪਹਿਲਾਂ ਹੀ ਉਹਨਾਂ ਦਾ ਕਈ ਮਸਲਿਆਂ ਤੇ 36 ਦਾ ਅੰਕੜਾ ਚੱਲਦਾ। ਹਾਂਜੀ, ਸਮਝ ਲਓ ਫਿਰ 37 ਦਾ ਹੋ ਗਿਆ, ਇੱਕ ਹੋਰ ਚੱਲ ਗਈ ਸ਼ਿਕਾਇਤ। ਤੇ ਖੈਰ ਦੇਖੋ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਹੁਣ ਸੰਖੇਪ ਚ ਜਾਈਏ, ਕਿਉਂਕਿ ਸਮਾਂ ਕਾਫੀ ਅੱਜ ਤੁਹਾਡਾ ਲੰਘ ਚੁੱਕਾ ਵਾ, ਤਾਂ ਇਹ ਆ ਕਿ ਪਿਛਲੇ ਦਿਨ ਹੀ ਇੱਕ ਖਬਰ ਜਿਹੜੀ ਹੈ ਉਹ ਇੱਥੇ ਬਹੁਤ ਜ਼ੋਰ ਸ਼ੋਰ ਦੇ ਨਾਲ ਟ੍ਰੈਂਡਿੰਗ ਹੋਈ। ਉਹ ਖਬਰ ਇਹ ਸੀਗੀ ਕਿ ਜੀ ਇੱਕ ਹੋਰ ਬੌਸ ਦਾ ਭੇਜਿਆ ਹੋਇਆ ਪਿਆਦਾ ਉਰੇ ਆ ਗਿਆ ਵਾ ਦਿੱਲੀ ਦੇ ਵਿੱਚ। ਜੀ ਅਸਲ ਚ ਕੀ ਸੀਗਾ ਕਿ ਇੱਕ ਚੀਫ ਸੈਕਟਰੀ ਮੀਟਿੰਗ ਲੈ ਰਹੇ, ਉਹਦੇ ਵਿੱਚ ਇੱਕ ਵਿਅਕਤੀ ਬੈਠਾ ਹੈ ਵਿਸ਼ੇਸ਼ ਤੌਰ ਤੇ ਜੱਜ ਕੇ ਪੂਰਾ ਸੱਜ ਤੱਜ ਕੇ, ਤੇ ਉਹਦੇ ਬਾਰੇ ਕਿਹਾ ਗਿਆ ਕਿ ਨਵਲਾ ਕਰਵਾ ਲਿਆ IIT ਖੜਗਪੁਰ ਦਾ ਇਹ ਪੁਰਾਣਾ ਵਿਦਿਆਰਥੀ ਤੇ ਅਰਵਿੰਦ ਕੇਜਰੀਵਾਲ ਦਾ ਪੂਰਾ ਹਿੱਕ ਦਾ ਵਾਲ, ਤਾਂ ਇਹ ਸਪੈਸ਼ਲ ਕਲਾਇਆ ਗਿਆ ਇੱਥੇ। ਤਾਂ ਫਿਰ ਉਸ ਤੋਂ ਬਾਅਦ ਇੱਕ ਦੂਸਰੀ ਫੋਟੋ ਆਉਂਦੀ ਹੈ ਜਿਹਦੇ ਵਿੱਚ ਇੰਟੈਲੀਜੈਂਸ ਦਾ ਚੀਫ ਬੈਠਾ ਵਾ ਸਾਡਾ ਪੰਜਾਬ ਦਾ, ਤੇ ਇਸ ਤੋਂ ਇਲਾਵਾ DGP ਬੈਠਾ ਵਾ। ਤਾਂ ਉਸ ਮੀਟਿੰਗ ਦੀ ਵੀ ਤਸਵੀਰ ਜਦੋਂ ਆ ਗਈ, ਫਿਰ ਬਾਅਦ ਦੇ ਵਿੱਚ ਪੁੱਛਣ ਕੀਤੀ ਜਾਂਦੀ ਹੈ ਕਿ ਵਿਅਕਤੀ ਕੌਣ ਆ। ਫਿਰ ਇਹ ਪਤਾ ਲੱਗਦਾ ਕਿ ਨਵਲ ਅਗਰਵਾਲ ਜੀ ਹੈ, ਭੇਜੇ ਗਏ ਨੇ ਦਿੱਲੀ ਤੋਂ। ਫਿਰ ਪਤਾ ਕੀਤਾ ਜਾਂਦਾ ਕਿ ਇਹਨਾਂ ਨੂੰ ਇੱਕ ਦਫ਼ਤਰ ਮਿਲਿਆ ਹੋਇਆ, ਰੂਮ ਮਿਲਿਆ ਹੋਇਆ ਸੈਕਟਰੀਏਟ ਦੇ ਵਿੱਚ, ਜਦ ਕਿ ਬਾਅਦ ਚ ਕਨਫਰਮ ਕਰਦਾ ਉਹ ਪੱਤਰਕਾਰ ਜਿਹੜਾ ਇਹਦੇ ਤੇ ਸਾਰੀ ਗੱਲਬਾਤ ਕਰ ਰਿਹਾ ਸੀਗਾ, ਤਾਂ ਉਹ ਦਾਅਵਾ ਕਰਦਾ ਹੈ ਕਿ ਜਦੋਂ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਰਾਘਵ ਚੱਡਾ ਨੂੰ ਉਹ ਕਮਰਾ ਅਲਾਟ ਹੋਇਆ ਹੋਇਆ। ਤਾਂ ਇਸ ਤੋਂ ਪਹਿਲਾਂ ਉਹਦੀ ਗੱਲ ਹੁੰਦੀ ਹੈ ਤਾਂ ਉਸੇ ਦਫ਼ਤਰ ਚੋਂ PA ਬੋਲਦਾ ਤੇ ਕਹਿੰਦਾ ਕਿ ਨਵਲ ਜੀ ਇੱਥੇ ਬਹਿੰਦੇ ਆ। ਬਾਅਦ ਚ ਉਹ ਮੁੱਕਰ ਜਾਂਦਾ, ਕਹਿੰਦਾ ਜੀ ਮੈਂ ਮਿਸਗਾਈਡ ਹੋ ਗਿਆ ਸੀ, ਉਹ ਬੰਦਾ ਹੈ ਨਹੀਂ। ਤਾਂ ਕੁੱਲ ਮਿਲਾ ਕੇ ਮਤਲਬ ਕਿ ਦਾਅਵਾ ਹੋਇਆ ਨਿਊਜ਼ ਰਿਪੋਰਟ ਦੇ ਵਿੱਚ ਕਿ ਇਹ ਸਾਹਿਬ ਜਿਹੜੇ ਆ ਉਹ ਸਪੈਸ਼ਲ ਆ ਕੇ ਮੀਟਿੰਗਾਂ ਚ ਬਹਿੰਦੇ ਆ, ਮਤਲਬ ਕਿ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਗਰਾਨ ਬੈਠੇ ਨੇ ਦਿੱਲੀ ਦੇ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀਗੀ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਰੇਰਾ ਦੇ ਕਰਤਾ ਧਰਤਾ ਸਤਿਆ ਗੋਪਾਲ ਨੂੰ ਬਿਠਾ ਦਿੱਤਾ ਗਿਆ। ਰੇਰਾ ਦੇ ਮੈਂਬਰ ਰਾਕੇਸ਼ ਗੋਇਲ ਜੀ ਲਾ ਦਿੱਤੇ ਗਏ ਪਿਛਲੇ ਦਿਨੀ। ਮਤਲਬ ਕਿ ਦਿੱਲੀ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ 3-4 ਬੰਦਿਆਂ ਦੀ ਖਬਰ ਜਿਹੜੀ ਉਹ ਆ ਗਈ। ਤੇ ਇਸ ਤੋਂ ਬਾਅਦ ਹੁਣ ਜਿਹੜੇ ਹੈਗੇ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਤਾਂ ਉਹਨਾਂ ਨੇ ਇਹ ਇੱਕ ਚਿੱਠੀ ਜਿਹੜੀ ਹੈ ਉਹ ਲਿਖੀ ਹੈ ਰਾਜਪਾਲ ਨੂੰ। ਤਾਂ ਜਿਵੇਂ ਤੁਸੀਂ ਕਹਿ ਦਿੱਤਾ ਕਿ ਰਾਜਪਾਲ ਦੇ ਨਾਲ ਤੇ ਇਹਨਾਂ ਦਾ ਖਾਸ ਪਿਆਰ ਹੈ, ਹੋ ਸਕਦਾ ਕੋਈ ਕਾਰਵਾਈ ਹੋ ਜਾਵੇ। ਪਰ ਵੱਡੀ ਗੱਲ ਇਹ ਆ ਕਿ ਦੇਖੋ ਖਬਰਾਂ ਆ ਰਹੀਆਂ ਨੇ, ਕੁਝ ਲੋਕ ਬੋਲ ਰਹੇ ਨੇ, ਕੁਝ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਵੇਖਣ ਨੂੰ ਮਿਲਦੀਆਂ, ਸਿਆਸੀ ਤੌਰ ਤੇ ਵੀ ਖਾਨਾ ਪੂਰਤੀਆਂ। ਪਰ ਜੇ ਕੋਈ ਚੁੱਪ ਹੈ ਤਾਂ ਉਹ ਬਹੁਤ ਵੱਡਾ ਧੜਾ ਇੱਕ ਸਮਰਥਕਾਂ ਦਾ ਚੁੱਪ ਆ, ਤੇ ਇੱਕ ਕਹਿ ਲਓ ਕਿ ਛੋਟਾ ਜਿਹਾ ਧੜਾ ਜਿਹੜੇ ਕੁਰਸੀਆਂ ਦੇ ਨਾਲ ਚਿੰਬੜ ਗਏ ਨੇ ਇਨਕਲਾਬੀ, ਤੇ ਜਿਹੜੇ ਕਹਿੰਦੇ ਸਨ ਕਿ ਅਸੀਂ ਬਦਲਾਅ ਦੇ ਦੂਤ ਆ, ਉਹ ਬਦਲਾਅ ਦੂਤ ਵੀ ਬਿਲਕੁਲ ਚੁੱਪ ਹੋ ਗਏ ਨੇ ਇਸ ਮਾਮਲੇ ਦੇ ਵਿੱਚ। ਕੋਈ ਗੱਲ ਕਰਕੇ ਰਾਜ਼ੀ ਨਹੀਂ। ਅਸੀਂ ਵਰਜ਼ਨ ਲੈਣ ਵਾਸਤੇ ਕਈਆਂ ਦੇ ਨਾਲ ਰਾਬਤਾ ਕੀਤਾ, ਚਾਹੇ ਕੋਈ ਪਾਰਟੀ ਦਾ ਚੀਫ ਸਪੋਕਸ ਪਰਸਨ ਹੋਵੇ, ਚਾਹੇ ਕੋਈ ਇਹਨਾਂ ਦਾ ਅਫਸਰ ਹੋਵੇ, ਚਾਹੇ CMO ਦਾ ਬੁਲਾਰਾ ਕਿਉਂ ਨਾ ਹੋਵੇ, ਸਾਰੇ ਧੜ ਵੱਟ ਗਏ। ਇੰਨੀ ਜ਼ਿਆਦਾ ਘੁਰਕੀ ਹੈ ਕਿ ਕੋਈ ਪ੍ਰਤੀਕਰਮ ਵੀ ਨਹੀਂ, ਕੋਈ ਰੱਦੇ ਅਮਲ ਵੀ ਨਹੀਂ ਹੈ। ਇਸ ਕਰਕੇ ਹੁਣ ਇਹਨਾਂ ਨੇ ਚਿੱਠੀ ਲਿਖ ਦਿੱਤੀ ਹੈ। ਚਿੱਠੀ ਇਹਨਾਂ ਦੀ ਜਿਹੜੀ ਹੈ ਉਹ ਮੈਂ ਪੜ੍ਹੀ ਹੈ ਸਾਰੀ। ਉਹਦੇ ਵਿੱਚ ਮੋਟੇ ਤੌਰ ਤੇ ਇਹਨਾਂ ਨੇ ਇਹੀ ਮੰਗ ਕੀਤੀ ਹੈ ਕਿ ਜੋ ਇੱਕ ਹਲਫ ਲਿਆ ਜਾਂਦਾ ਹੈ,
ਮਤਲਬ ਕਿ ਭੇਤ ਗੁਪਤ ਰੱਖਣ ਦਾ ਜੋ ਸੰਵਿਧਾਨਕ ਹਲਫ ਹੁੰਦਾ ਹੈ, ਉਸ ਹਲਫ ਦਾ ਉਲੰਘਣ ਹੋਇਆ, ਇਹਨਾਂ ਤੇ ਕਾਰਵਾਈ ਬਣਦੀ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਅਨਿਲ ਵਿਜ ਨੇ ਦਾਅਵਾ ਕੀਤਾ ਹੈ ਵੀ ਸਿੱਖਾਂ ਦੀ ਜਿਹੜੀ ਧਾਰਮਿਕ ਮੈਨੇਜਮੈਂਟ ਆ ਇਹਦੇ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ, ਛੇਤੀ ਹੋਣਗੀਆਂ ਚੋਣਾਂ। ਹਾਂਜੀ ਦੇਖੋ, ਇਹ ਆਪਾਂ ਨੂੰ ਸਭਨਾਂ ਨੂੰ ਪਤਾ ਆ ਕਿ ਇਹਨਾਂ ਦੀ ਜਿਹੜੀ ਵੱਖਰੀ ਕਮੇਟੀ ਬਣੀ ਸੀਗੀ ਹਰਿਆਣੇ ਵਾਲਿਆਂ ਦੀ, ਤਾਂ ਉਸ ਤੋਂ ਬਾਅਦ ਕੀ ਹੈ ਕਿ ਉੱਥੋਂ ਦੇ ਜਿਹੜੇ ਸਿੱਖ ਧੜੇ ਨੇ, ਕਿਉਂਕਿ ਉੱਥੇ ਵੀ ਸਿੱਖ ਜਿਹੜੇ ਧੜਿਆਂ 'ਚ ਵੰਡੇ ਆ, ਇਹ ਦਦਾਰ ਸਿੰਘ ਨਲਵੀ ਨੇ, ਇਹ ਜਗਦੀਸ਼ ਸਿੰਘ ਝਿੰਡਾ ਨੇ, ਇਹ ਬਲਜੀਤ ਸਿੰਘ ਜੀ ਦਾਦੂਵਾਲ ਨੇ, ਇਹ ਜੀ ਫਲਾਣਾ ਸਿੰਘ ਨੇ ਜੀ। ਮਤਲਬ ਕਿ ਇਸ ਤਰ੍ਹਾਂ ਉੱਥੇ ਵੀ ਗਰੁੱਪ ਬਣ ਗਏ। ਜਿਵੇਂ ਹੀ ਇਹ ਸੁਪਰੀਮ ਕੋਰਟ ਤੋਂ ਜਿਹੜੀ ਸੀਗੀ ਇਹ ਧਿਰ ਜਿੱਤੀ, ਇਹ ਪਾਰਟੀ ਜਿੱਤ ਗਈ, ਤਾਂ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਪੱਕੇ ਤੌਰ ਤੇ ਹੋਣ ਦੇ ਵਿੱਚ ਆ ਗਈ। ਤਾਂ ਇਹ ਉਸ ਕਮੇਟੀ ਨੂੰ ਚਲਾਉਣ ਤੋਂ ਹੀ ਲੜ ਪਏ। ਕਦੇ ਹਾਰ ਉਹਦੇ ਗੱਲ, ਕਦੇ ਹਾਰ ਉਹਦੇ ਗੱਲ, ਕਦੇ ਉਹਦੀ ਹਾਰ, ਕਦੇ ਉਹਦੀ ਹਾਰ, ਕਦੇ ਕੁਛ, ਕਦੇ ਕੁਛ, ਕਦੇ ਕੁਛ। ਅਖੀਰ ਉਹਨਾਂ ਨੇ ਮਹੰਤ ਜੀ ਨੂੰ ਬਿਠਾ ਦਿੱਤਾ, ਕਹਿੰਦੇ ਜੀ ਆਹ ਨੇ ਤੁਹਾਡੇ ਕਰਤਾ ਧਰਤਾ, ਤੇ ਚੱਕੋ ਆ ਅਡਾਕ ਕਮੇਟੀ, ਉਹਨੂੰ ਹੁਣ ਇਹ ਪ੍ਰਵਾਨ ਨਹੀਂ ਕਰ ਰਹੇ। ਬਲਜੀਤ ਸਿੰਘ ਦਾਦੂਵਾਲ ਜੀ ਜਿਹੜੇ ਕਹਿੰਦੇ ਕਿ ਆਪਾਂ ਉਹਦਾ ਸੇਵਾਦਾਰ ਦੇ ਤੌਰ ਤੇ ਵਿਚਰਾਂਗੇ, ਕੋਈ ਲੋੜ ਨਹੀਂ ਹੈ। ਜਦ ਕਿ ਝਿੰਡਾ ਵੀ ਕਹਿੰਦੇ ਕਿ ਬਈ ਹੁਣ ਅਸੀਂ ਫਿਰ ਜਾਵਾਂਗੇ ਸਿੱਖ ਸੰਗਤ ਦੇ ਕੋਲ, ਫੈਸਲਾ ਸਿੱਖ ਸੰਗਤ ਹੀ ਕਰੇਗੀ, ਇਹ ਤਾਂ ਤੁਸੀਂ ਬਿਲਕੁਲ ਹੀ ਸਾਡੇ ਨਾਲ ਮਾੜੀ ਕੀਤੀ ਆ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਦੀ ਸਫਾਈ ਆਈ ਆ, ਕਿਉਂਕਿ ਦੇਖੋ ਦੋਸ਼ ਸਾਰੇ ਪਾਸਿਓਂ ਆਈਓ ਲੱਗੇ, ਚਾਹੇ ਧਾਮੀ ਸਾਹਿਬ ਹੋਣ, ਚਾਹੇ ਉੱਥੋਂ ਦੀ ਲੋਕਲ ਲੀਡਰਸ਼ਿਪ ਹੋਵੇ, ਕਿ ਜਿਹੜੀ ਕੰਮ ਦੀ ਸਾਨੂੰ ਉਮੀਦ ਸੀਗੀ ਸਰਕਾਰ ਕੋਲੋਂ, ਉਸ ਉਮੀਦ ਤੋਂ ਉਲਟ ਇਹਨਾਂ ਨੇ ਕਾਰਜ ਕੀਤਾ ਵਾ। ਤਾਂ ਹੁਣ ਇਹਨਾਂ ਨੇ ਜਿਹੜਾ ਪ੍ਰਤੀਕਰਮ ਦਿੱਤਾ ਹੈ ਇਸ ਮੁੱਦੇ ਤੇ, ਜੋ ਸਪਸ਼ਟੀਕਰਨ ਦਿੱਤਾ ਹੈ ਵਿਜ ਸਾਹਿਬ ਨੇ, ਉਹ ਕਹਿੰਦੇ ਕਿ ਸਾਡਾ ਕੋਈ ਦਖਲ ਨਹੀਂ ਹੈ, ਸਾਡਾ ਇਰਾਦਾ ਸਿੱਖਾਂ ਦੇ ਮੁੱਦੇ ਤੇ ਸਿਆਸਤ ਕਰਨ ਦਾ ਨਹੀਂ ਹੈ, ਸਗੋਂ ਅਸੀਂ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਇਸ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇ ਤੇ ਚੁਣੇ ਹੋਏ ਨੁਮਾਇੰਦੇ ਆਪਣੀ ਐਡਾਕ ਕਮੇਟੀ ਬਣਾ ਲੈਣ। ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਹੀ ਇੱਕ ਵਿਅਕਤੀ ਨੂੰ ਫਿਰ ਜਿਹੜਾ ਹੈ ਪੈਟਰਨ ਬਣਾਇਆ ਜਾਵੇ। ਤਾਂ ਇਹ ਤਾਂ ਇਹਨਾਂ ਦੀ ਗੱਲ ਠੀਕ ਆ। ਚਲੋ ਉੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਉਹ ਮਾਮਲਾ ਕਾਫੀ ਭਖਿਆ ਹੋਇਆ, ਕਿਉਂਕਿ ਆਪੋ ਵਿੱਚ ਦੀ ਸਹਿਮਤੀ ਨਹੀਂ ਬਣੀ। ਪਰ ਇੱਕ ਵੱਡੀ ਗੱਲ, ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਬਲਜੀਤ ਸਿੰਘ ਦਾਦੂਵਾਲ, ਤੁਸੀਂ ਵੇਖਿਆ ਹੋਣਾ, ਚਾਹੇ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਸ ਟਾਈਮ, ਤਾਂ ਉਸ ਵੇਲੇ ਵੀ ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੀ ਨੇੜਤਾ ਦੇ ਚਰਚੇ ਭਾਜਪਾ ਦੇ ਨਾਲ ਬਖੂਬ ਵੇਖੇ ਜਾਂਦੇ ਸਨ। ਪਰੰਤੂ ਕੀ ਹੋਇਆ ਕਿ ਉਹ ਯਕਦਮ ਸਾਈਡਲਾਈਨ ਕਰ ਦਿੱਤੇ ਗਏ। ਇਹ ਕੀ ਹੋਇਆ, ਸੋਚਣ ਵਾਲਾ ਵਿਸ਼ਾ ਹੈ। ਇਹ ਤਾਂ ਚੱਲੀ ਜਾਏਗਾ ਜੀ, ਦਖਲ ਦੇ ਰਹੇ ਨੇ, ਦਖਲ ਨਹੀਂ ਦੇ ਰਹੇ, ਇਹ ਦੋਹਾਂ ਪਾਸਿਓਂ ਕਹਿ ਲੋ ਕਿ ਟਕਰਾਅ ਦੇ ਰੂਪ ਚ ਦਲੀਲਾਂ ਜਾਂ ਤਰਕ ਜਾਂ ਸਪਸ਼ਟੀਕਰਨ ਆਉਂਦੇ ਰਹਿਣਗੇ। ਪਰੰਤੂ ਵੱਡੀ ਗੱਲ ਇਹ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਅਹਿਮ ਇੱਕ ਕਰੈਕਟਰ ਬਲਜੀਤ ਸਿੰਘ ਦਾਦੂਵਾਲ, ਉਹ ਕਿਉਂ ਪਿਛਾ ਹੋ ਗਏ। ਤਾਂ ਜੇ ਇਸ ਮਾਮਲੇ ਨੂੰ ਬਰੀਕੀ ਨਾਲ ਦੇਖੀਏ ਤਾਂ ਇਹ ਕਾਫੀ ਦਿਲਚਸਪ ਹੈ ਕਿ ਜਿਵੇਂ ਡੇਰਾ ਸਰਕਾਰ ਦੇ ਉੱਥੇ ਨਜ਼ਦੀਕ ਆਉਂਦਾ ਜਾਂਦਾ ਹੈ, ਜਿਵੇਂ ਡੇਰੇਦਾਰ ਦੀਆਂ ਮੁਹੱਬਤਾਂ ਗੂੜੀਆਂ ਹੁੰਦੀਆਂ ਜਾਂਦੀਆਂ ਨੇ ਸਰਕਾਰ ਦੇ ਨਾਲ, ਤਿਵੇਂ ਬਲਜੀਤ ਸਿੰਘ ਦਾਦੂਵਾਲ ਥੋੜੇ ਜਿਹੇ ਫਿੱਕੇ ਪੈਂਦੇ ਜਾਂਦੇ ਆ। ਤੇ ਜੇ ਤੁਸੀਂ ਦੇਖੋਗੇ ਹਿਸਟਰੀ ਦੇ ਪੰਨੇ ਫੋਲ ਕੇ, ਬਲਜੀਤ ਸਿੰਘ ਦਾਦੂਵਾਲ ਉਹ ਸ਼ਖਸ ਨੇ ਜਿਨ੍ਹਾਂ ਨੇ ਇਸ ਡੇਰੇਦਾਰ ਦੇ ਖਿਲਾਫ ਸ਼ੁਰੂ ਚ ਆਵਾਜ਼ ਚੁੱਕੀ ਸੀ। ਸੋ ਲੱਗਦਾ ਤੇ ਹੋਇਆ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਆਮਦਨ ਤੋਂ ਵੱਧ ਜਾਇਦਾਦ ਜਿਹੜੇ ਮੰਤਰੀਆਂ ਨੇ ਬਣਾਈ ਹੈ, ਸਾਬਕਾ ਮੰਤਰੀਆਂ ਦੇ ਖਿਲਾਫ ਹੁਣ ਜਾਂਚ ਤੇਜ਼ ਹੋਣੀ ਹੈ ਜੀ। ਨਹੀਂ ਤੇ ਮੌਜੂਦਾ ਮੰਤਰੀ ਵੀ ਇੱਕ ਹੈਗਾ, ਉਹਨੂੰ ਕਾਹਤੋਂ ਛੱਡਣਾ ਜੇ, ਉਹ ਵੀ ਤੇ ਹੈਗਾ ਹੈ ਨਾ ਸਰਾਰੀ। ਗੱਲ ਇਹ ਆ ਕਿ ਸਾਬਕਾ ਵਿਧਾਇਕ ਜਿਹੜੇ ਆ, ਉਹਨਾਂ ਨੇ ਤੇ ਜੋ ਕੀਤਾ ਉਹਨਾਂ ਨੂੰ ਸਜ਼ਾ ਦਿਓ, ਛੇਤੀ ਠੋਕਮ ਠੋਕ ਕਰੋ, ਉਹਨਾਂ ਨੂੰ ਭੇਜੋ ਜੇਲ੍ਹਾਂ ਦੇ ਵਿੱਚ। ਪਰ ਗੱਲ ਇਹ ਆ ਕਿ ਜਿਹੜਾ ਬੰਦਾ ਇਸ ਤਰ੍ਹਾਂ ਤੁਹਾਡੀ ਆਡੀਓ ਦੇ ਵਿੱਚ ਆ ਗਿਆ ਤੇ ਤੁਸੀਂ ਉਹਨੂੰ ਨੋਟਿਸ ਘਲਾਇਆ, ਅੱਜ ਤੱਕ ਇਹ ਵੀ ਇੱਕ ਭੇਤ ਬਣਿਆ ਹੋਇਆ ਕਿ ਸਰਾਰੀ ਨੇ ਉਸ ਨੋਟਿਸ ਦਾ ਜਵਾਬ ਦਿੱਤਾ ਹੈ ਕਿ ਨਹੀਂ ਦਿੱਤਾ। ਲੱਗਦਾ ਤੇ ਇਹੋ ਆ ਕਿ ਟਿਚ ਜਿਹਾ ਜਾਣ ਗਿਆ। ਤਾਂ ਤੁਸੀਂ ਉਸ ਮੁੱਦੇ ਤੇ ਵੀ ਗੱਲ ਕਰੋ ਨਾ। ਚਲੋ ਇਹ ਠੀਕ ਆ, ਤੁਸੀਂ ਕਹਿ ਰਹੇ ਹੋ ਕਿ ਹਾਂਜੀ ਜਿਹੜੀਆਂ ਜੋ ਵੀ ਇਨਵੈਸਟੀਗੇਸ਼ਨਾਂ ਪੈਂਡਿੰਗ ਹੈਗੀਆਂ, ਜਲਦੀ ਤੋਂ ਜਲਦੀ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਤੇ ਉਹ ਡਨ ਕਰ ਲਈਆਂ ਜਾਣ। ਉਹ ਠੀਕ ਆ, ਵਧੀਆ ਗੱਲ ਹੈ ਜੀ। ਵਿਜੀਲੈਂਸ ਦੇ ਤਾਂ ਜੇ ਤੁਸੀਂ ਦੇਖੋਗੇ ਤੇ ਇਸ ਵੇਲੇ ਬੜੇ ਦਿਨ ਬਿਜ਼ੀ ਚੱਲ ਰਹੇ ਨੇ, ਬਹੁਤ ਦਿਨ ਬਿਜ਼ੀ ਚੱਲ ਰਹੇ ਆ। ਤਾਂ ਉਹ ਠੀਕ ਆ, 3-4 ਸਾਬਕਾ ਮੰਤਰੀ ਹੈਗੇ ਆ ਜਿਨ੍ਹਾਂ ਦੇ ਖਿਲਾਫ ਕੇਸ ਚੱਲਦੇ ਆ,
ਉਹ ਚਲੋ ਮਹਿਕਮੇ ਦੀਆਂ ਜਿਹੜੀਆਂ ਹੁੰਦੀਆਂ ਨੇ ਕੁਝ ਖਾਨਾ ਪੂਰਤੀਆਂ ਪੂਰੀਆਂ ਹੋ ਕੇ ਉਸ ਤੋਂ ਬਾਅਦ ਫਿਰ ਇਹ ਕੇਸ ਅੱਗੇ ਵਧਦੇ ਆ, ਉਹ ਠੀਕ ਆ, ਦਬੀ ਆ, ਉਹ ਕੰਮ ਤਗੜੇ ਹੋ ਗਏ। ਵੈਸੇ ਤਾਂ ਇੱਕ ਗੱਲ ਆ ਕਿ ਇਹ ਇੱਕ ਕੰਮ ਨੂੰ ਸ਼ੁਰੂ ਕਰ ਦਿੰਦੇ ਆ ਤੇ ਦੂਜਾ ਕੰਮ ਫੜ ਲੈਂਦੇ ਆ। ਜਿਵੇਂ ਆਪਾਂ ਵੇਖਿਆ ਹੀ ਆ ਨਾ ਕਿ ਜਿਹੜੇ ਤਗੜੇ ਕਾਰੀਗਰ ਹੁੰਦੇ ਆ ਨਾ, ਉਹ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਦੇ, ਉਧਰੋਂ ਵੀ ਸਾਈ ਫੜ ਲੈਂਦੇ, ਉਧਰੋਂ ਵੀ ਸਾਈ ਫੜ ਲੈਂਦੇ, ਉਧਰੋਂ ਵੀ ਸਾਈ ਫੜ ਲੈਂਦੇ ਆ, ਘੁੰਮੇ ਹੀ ਆਉਂਦੇ, ਭੁੱਕੀ ਆਉਂਦੇ ਆ, ਬਸ ਨਾਰਾਜ਼ ਨਹੀਂ ਕਿਸੇ ਨੂੰ ਕਰਨਾ। ਬਸ ਆ ਗਏ ਜੀ, ਆ ਗਏ, ਤੁਸੀਂ 4 ਦਿਨ ਰੁਕੋ ਜੀ, ਆਹ ਬੰਦੋਬਸਤ ਕਰੋ, ਤੁਹਾਡੇ ਲੱਗ ਜਾਣੇ। 2 ਦਿਨ ਉੱਥੋਂ ਲਾ ਕੇ ਕਹਿਣਗੇ ਮੈਂ ਭੂਆ ਦੇ ਕੋਲ ਜਾ ਕੇ ਆਉਣਾ, ਮਾੜਾ ਜਿਹਾ 2 ਦਿਨ ਉਧਰ ਲਾ ਦੇ। ਮਤਲਬ ਕਿ ਇਸ ਤਰ੍ਹਾਂ ਚੱਲਦਾ। ਤਾਂ ਇਦਾਂ ਹੀ ਇਹ ਕਰ ਰਹੇ ਨੇ, ਇੱਕ ਕੰਮ ਨੂੰ ਫੜ ਕੇ ਦੂਜੇ ਨੂੰ ਫੇਰ ਫੜ ਲੈਂਦੇ ਆ, ਤੀਜੇ ਨੂੰ ਫੇਰ ਫੜ ਲੈਂਦੇ ਆ, ਪਹਿਲਾਂ ਜਿਹੜਾ ਫੜਿਆ ਹੁੰਦਾ ਉਹਨੂੰ ਅੱਧ ਵਿਚਾਲੇ ਛੱਡ ਜਾਂਦੇ, ਉਹਨੂੰ ਅੱਧ ਵਿਚਾਲੇ ਛੱਡ ਦਿੰਦੇ ਆ। ਮਸਲਾ ਕੀ ਹੈ ਕਿ ਦੇਖੋ ਗੱਲ ਇਹ ਆ ਕਿ ਘੱਟੋ ਘੱਟ 100 ਦੇ ਕਰੀਬ ਇਸ ਤਰ੍ਹਾਂ ਦੀਆਂ ਤਫਤੀਸ਼ਾਂ ਨੇ ਜਿਨ੍ਹਾਂ ਦੇ ਵਿੱਚ ਮਹਿਕਮੇ ਗਾਂ ਆਪਣੇ ਅਫਸਰਾਂ ਦੇ ਖਿਲਾਫ ਤੁਹਾਨੂੰ ਜਾਂ ਕਹਿ ਲਓ ਤੁਹਾਡੀ ਵਿਜੀਲੈਂਸ ਨੂੰ ਹਰੀ ਝੰਡੀ ਨਹੀਂ ਦੇ ਰਿਹਾ। ਪਹਿਲਾਂ ਤੇ ਉਹ ਹੱਲ ਕਰੋ। ਦੂਜੀ ਗੱਲ ਇਹ ਆ ਕਿ ਵਿਜੀਲੈਂਸ ਦੇ ਵਿੱਚ ਝੁੱਗੇ ਚੋਂ ਮੇਰੇ ਖਿਆਲ ਦੇ ਨਾਲ ਨਫਰੀ ਜੇ ਨਿਕਲੇਗੀ ਤਾਂ ਨਿਕਲੇਗੀ 600 ਬੰਦਾ ਟੋਟਲ ਦੱਸ ਰਿਹਾ ਤੁਹਾਨੂੰ। ਇਸ ਵੇਲੇ ਜਿੰਨੀ ਉਹਨਾਂ ਕੋਲ ਕੇਸਾਂ ਦੀ ਪੈਂਡੈਂਸੀ ਹੈ, ਜਿੰਨੇ ਮੁਆਵਲੇ ਨੇ, ਮੈਨੂੰ ਲੱਗਦਾ ਕਿ ਇਸ ਤੋਂ 5 ਗੁਣਾ ਨਫਰੀ ਚਾਹੀਦੀ ਉਹਨਾਂ ਦੇ ਕੋਲ। ਤਾਂ ਉਹ ਜਿੰਨਾ ਭਾਰ ਜ਼ਿਆਦਾ ਉਹਨਾਂ ਤੇ ਪਈ ਜਾਏਗਾ ਉਹਨਾਂ ਢਿੱਲੇ ਹੁੰਦੇ ਜਾਣਗੇ। ਸੋ ਇਸ ਕਰਕੇ ਆ ਕਿ ਚੁਸਤ ਦਰੁਸਤ ਕਰੋ, ਜੋ ਵੀ ਫਾਰਮੈਲਿਟੀਆਂ ਹੈਗੀਆਂ ਨੇ, ਛੇਤੀ ਤੋਂ ਛੇਤੀ ਕੇਸ ਜਿਹੜੇ ਆ ਉਹ ਸਾਰੇ ਤਫਤੀਸ਼ ਕਰਾ ਕੇ ਮੁਕਾਮ ਤੇ ਲੈ ਕੇ ਜਾਓ, ਅੰਜਾਮ ਤੇ ਲੈ ਕੇ ਜਾਓ। ਏਦਾਂ ਇਜਾਜ਼ਤ ਦੇ ਦਿੱਤੀ ਜੀ, ਇਜਾਜ਼ਤ ਲੈ ਲਈ ਹੈ ਜੀ, ਇਜਾਜ਼ਤ ਫਿਰ ਉਹਦੇ ਤੋਂ ਲੈਣੀ ਹੈ ਜੀ, ਇਜਾਜ਼ਤ ਇੱਕ ਉਹਦੇ ਤੋਂ ਲਵਾਂਗੇ ਜੀ, ਇਜਾਜ਼ਤ ਖੇਡੀ ਜਾਂਦੇ ਹੋ। ਇਜਾਜ਼ਤ ਖੇਡਣ ਦੇ ਨਾਲੋਂ ਤੁਸੀਂ ਕੰਮ ਕਰਕੇ ਦਿਖਾਓ। ਹਾਲ ਦੀ ਘੜੀ ਵਿਜੀਲੈਂਸ ਦੀਆਂ ਜਿਹੜੀਆਂ ਵੀ ਜਾਂਚਾਂ ਪੜਤਾਲਾਂ ਦੀਆਂ ਘੁੰਡੀਆਂ ਉੱਥੇ ਅੜੀਆਂ ਪਈਆਂ ਨੇ ਫਾਈਲਾਂ 'ਚ, ਉਹ ਵੀ ਕਢਾਉਣੀਆਂ ਚਾਹੀਦੀਆਂ। ਮੈਂ ਵੈਸੇ ਤਾਂ ਕਹੂੰਗਾ ਕਿ ਕਰਪਸ਼ਨ ਤੇ ਠੀਕ ਆ, ਜਿਨ੍ਹਾਂ ਕੋ ਹੱਥ ਪੈਰ ਮਾਰ ਸਕਦੇ ਸਨ ਇਹਨਾਂ ਨੇ ਮਾਰਿਆ। ਹਾਲਾਂਕਿ ਕਰਪਸ਼ਨ ਦੀ ਜੜ ਬੜੀ ਡੂੰਘੀ ਆ, ਪਹਿਲਾਂ ਹੀ ਕਹਿੰਦੇ ਸਨ ਲੋਕ, ਉਹ ਪੁੱਟੀ ਦੀ ਨਹੀਂ ਹਾਲ ਦੀ ਘੜੀ ਤਾਂ ਘੱਟੋ ਘੱਟ ਚਲੋ ਜਿਹੜਾ ਹੱਥ ਪੈਰ ਮਾਰਦੇ ਨੇ ਉਹ ਤਾਂ ਤਸੱਲੀ ਨਾਲ ਮਾਰਨ ਚੰਗੀ ਤਰ੍ਹਾਂ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਕਿਸਾਨ ਅੰਦੋਲਨ ਦੀ। ਹੁਣ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਵੇਗਾ ਜੀ ਕਿਸਾਨ ਅੰਦੋਲਨ? ਹਾਂਜੀ ਦੇਖੋ, ਇਹ ਜੀਰਾ ਅੰਦੋਲਨ ਵੀ ਪੜ੍ਹਾ ਦੇਣ ਥੋੜਾ ਜਿਹਾ ਨਾਲ, ਜੀਰਾ ਮੋਰਚਾ ਵੀ ਪੜ੍ਹਾ ਦੇਣ, ਉੱਥੇ ਕਿਹੜਾ ਕੋਈ ਫਰਕ ਪੈਂਦਾ ਆ। ਉਹ ਵੀ ਵਧੀਆ ਵਿੱਚ ਇੱਕ ਨਿੱਕਾ ਜਿਹਾ ਚੈਪਟਰ ਉਹ ਵੀ ਐਡ ਆਨ ਕਰ ਲੈਣ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪਾਣੀ ਮਲੀਨ ਹੋਏ, ਕਿਸ ਤਰ੍ਹਾਂ ਪਾਣੀ ਪਲੀਤ ਹੋਏ, ਤੇ ਕਿਸ ਤਰ੍ਹਾਂ ਲੋਕ ਮਰੇ, ਤੇ ਕਿਸ ਤਰ੍ਹਾਂ ਉੱਥੇ ਲੜੇ, ਤੇ ਕਿਸ ਤਰ੍ਹਾਂ ਤੁਸੀਂ ਕੰਮ ਕਰੇ, ਉਹ ਸਾਰਾ ਕੁਝ ਲਿਖਾ ਦਿਓ ਵਿੱਚ। ਤਾਂ ਗੱਲ ਇਹ ਆ ਕਿ ਦੇਖੋ, ਇਹ ਚਰਚਾ ਚੱਲ ਰਹੀ ਸੀਗੀ ਕਿ ਕਿਸਾਨ ਅੰਦੋਲਨ ਜਿਹੜਾ ਕਿ ਬਹੁਤ ਜ਼ਬਰਦਸਤ ਅੰਦੋਲਨ ਸੀਗਾ, ਤੇ ਜਿਹਦੇ ਤੋਂ ਕਦੇ ਵੀ ਆਪਾਂ ਕਹਿ ਲਈਏ ਕਿ ਕੋਈ ਵੀ ਬੰਦਾ ਜਿਹੜਾ ਉਹ ਫਿਰਮਾ ਨਹੀਂ ਹੋ ਸਕਦਾ। ਉਹ ਤਾਂ ਸਾਫ਼ ਹੈ, ਸਪਸ਼ਟ ਹੈ ਕਿ ਜਿਸ ਤਰੀਕੇ ਦੇ ਨਾਲ ਉਹਦੀ ਲਾਮਬੰਦੀ ਹੋਈ, ਜਿਸ ਤਰੀਕੇ ਦੇ ਨਾਲ ਫਿਰ ਉਹਦੀ ਵਿਸ਼ਾਲਤਾ ਹੋਈ, ਜਿਸ ਤਰੀਕੇ ਦੇ ਨਾਲ ਫਿਰ ਉਹਦੇ ਨਤੀਜੇ ਆਏ ਨੇ, ਉਹ ਤਾਂ ਲਾਮਿਸਾਲ ਆ। ਉਹਦੇ ਤੇ ਤਾਂ ਹਜ਼ਾਰਾਂ ਵਾਰ ਗੱਲ ਕਰ ਚੁੱਕੇ ਹਾਂ, ਜਿੰਨੀ ਵਾਰ ਵੀ ਕਰੀਏ ਥੋੜੀ। ਹਾਂ, ਆਲੋਚਨਾਤਮਕ ਪਹਿਲੂ ਵੀ ਹੁੰਦੇ ਆ, ਅੰਨੇ ਬਣ ਕੇ ਇੱਕ ਪਾਸੇ ਤੋਂ ਧੱਕੀ ਜਾਓ ਕੰਮ ਨੂੰ ਤੇ ਉਹ ਵੀ ਠੀਕ ਨਹੀਂ ਹੁੰਦਾ। ਹਰੇਕ ਅੰਦੋਲਨ ਦੇ ਆਲੋਚਨਾਤਮਕ ਪੱਖ ਵੀ ਹੁੰਦੇ, ਉਹਦੇ ਸਕਾਰਾਤਮਕ ਪੱਖ ਵੀ ਹੁੰਦੇ ਆ। ਕੁਛ ਲੋਕਾਂ ਦੀ ਆਦਤ ਹੁੰਦੀ ਹੈ ਬਸ ਫੂਕ ਛਕਾਈ ਜਾਣੀ। ਉਹ ਵੀ ਜਾਂ ਤਾਂ ਉਹ ਵੀ ਦੱਸੋ, ਉਹ ਵੀ ਨਾਲ ਦੱਸੋ, ਕ੍ਰਿਟਿਕ ਬਣ ਕੇ ਵੀ ਚਲੋ। ਖੈਰ ਚਲੋ, ਉਹ ਵੀ ਨਾ ਸਹੀ, ਪਰ ਘੱਟੋ ਘੱਟ ਦੇਖੋ ਤੁਹਾਨੂੰ ਇਹ ਤਾਂ ਵੇਖਣਾ ਪਵੇਗਾ ਨਾ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਕਿਹੜੀਆਂ ਜਿਹੜੀਆਂ ਇੱਥੋਂ ਦੀਆਂ ਮੁਸ਼ਕਲਾਂ ਸੀਗੀਆਂ ਕਿਸਾਨੀ ਦੀਆਂ, ਉਹ ਤੁਸੀਂ ਹੱਲ ਕਰ ਦਿੱਤੀਆਂ। ਕੱਲਾ ਕਿਸਾਨ ਪ੍ਰਸਤ ਹੋਣ ਦਾ ਢੋਂਗ ਕਰੀ ਜਾਣਾ, ਲਿਖੀ ਜਾਣਾ ਜਾਂ ਬੋਲੀ ਜਾਣਾ ਜਾਂ ਇਸ ਤਰ੍ਹਾਂ ਕਰੀ ਜਾਣਾ, ਰਾਜਨੀਤੀ ਕਰੀ ਜਾਣੀ, ਉਹ ਸਭ ਕੁਝ ਠੀਕ ਨਹੀਂ ਹੈ। ਅੱਜ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਕਿਸਾਨ ਕੋਲ ਪਾਣੀ ਪੀਣ ਵਾਸਤੇ ਹੀ ਹੈ ਨਹੀਂਗਾ ਜੀ। ਮਤਲਬ ਕਿ ਖਾਲ ਤੋਂ ਵੀ ਪਾਣੀ ਨਹੀਂ ਪੀ ਸਕਦਾ ਉਹ ਕਲਾ ਕੇ, ਤੇ ਉਹ ਧਰਤੀ ਹੇਠੋਂ ਨਲਕੇ ਚੋਂ ਕੱਢ ਕੇ ਵੀ ਪਾਣੀ ਨਹੀਂ ਪੀ ਸਕਦਾ। ਇਹਨਾਂ ਚੀਜ਼ਾਂ ਦੇ ਹੱਲ ਬੁਨਿਆਦੀ ਤੌਰ ਤੇ ਇੱਥੋਂ ਲੱਗ ਕੇ ਕਿ ਤੁਸੀਂ ਜੋ ਜੋ ਵਾਅਦੇ ਕੀਤੇ ਨੇ ਉਹ ਵੀ ਹੱਲ ਕਰੋ। ਚਲੋ ਠੀਕ ਹੈ, ਕਿਸਾਨੀ ਅੰਦੋਲਨ ਤੁਸੀਂ ਚੈਪਟਰ 'ਚ ਸ਼ਾਮਲ ਕਰ ਲਓ ਉਹਦੇ ਨਾਲ, ਠੀਕ ਆ, ਵਧੀਆ ਗੱਲ ਆ, ਵਧੀਆ ਮੈਸੇਜ ਜਾਏਗਾ, ਕੋਈ ਉਹਦੇ 'ਚ ਦਿੱਕਤ ਪਰੇਸ਼ਾਨੀ ਨਹੀਂ ਹੈ। ਪਰ ਕੀ ਉਹਦੇ ਨਾਲ ਜਿਹੜੀਆਂ ਸਮੱਸਿਆਵਾਂ ਨੇ ਉਹ ਨਿਬੜ ਜਾਣਗੀਆਂ?
ਨਿਬੜ ਜਾਣਗੀਆਂ ਉਹ ਸਮੱਸਿਆਵਾਂ। ਉਹ ਕੋਈ ਬਹੁਤਾ ਅੰਦੋਲਨ ਪੁਰਾਣਾ ਨਹੀਂ ਹੈਗਾ, 2 ਸਾਲ ਬਾਅਦ ਵੀ ਉਹਨੂੰ ਐਡ ਆਨ ਕਰ ਲੋਗੇ ਤਾਂ ਕੋਈ ਫਰਕ ਨਹੀਂ ਪੈਂਦਾ, 4 ਸਾਲ ਬਾਅਦ ਵੀ ਹੋ ਜਾਏਗਾ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਹੁਣ ਸਾਰਾ ਕੁਝ ਦਸਤਾਵੇਜ਼ੀ ਆ। ਪਰ ਰੌਲਾ ਇਹ ਹੈ ਕਿ ਜੋ ਮੌਜੂਦਾ ਇਸ ਟਾਈਮ ਇਸ ਵੇਲੇ ਸੰਕਟ ਹੈ ਕਿ ਧਰਤੀ ਹੇਠਲਾ ਪਾਣੀ ਪੀਣ ਵਾਸਤੇ ਬਚਿਆ ਹੀ ਨਹੀਂ ਪੰਜਾਬ ਕੋਲ। ਉਹ ਤੁਸੀਂ ਪਿਊਰੀਫਾਈਡ ਕੀਤੇ ਤੋਂ ਬਗੈਰ ਪੀਓ ਹੀ ਨਹੀਂ ਸਕਦੇ ਤੁਸੀਂ। ਇਹਨਾਂ ਚੀਜ਼ਾਂ ਦਾ ਇੱਥੋਂ ਲੈ ਕੇ ਕਿ ਜਿਹੜਾ ਸਾਡਾ ਇੱਥੇ ਹੁਣ ਹਾਲ ਹੋ ਰਿਹਾ ਵਾ ਖੇਤੀ ਦਾ, ਆਮਦਨ ਦੇ ਪੱਖੋਂ ਵੀ ਅਸੀਂ ਦੂਏ ਨੰਬਰ ਤੇ ਆ ਗਏ ਆ। ਇਹਨਾਂ ਨੂੰ ਸਾਡੇ ਤੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਹੋਣਾ, ਸ਼ਾਇਦ ਤੁਹਾਡੇ ਚੋਂ ਵੀ ਕਈਆਂ ਨੂੰ ਨਹੀਂ ਪਤਾ ਹੋਏਗਾ। ਕਿਸਾਨੀ ਆਮਦਨ ਚ ਵੀ ਅਸੀਂ ਦੂਜੇ ਨੰਬਰ ਤੇ ਆ। ਔਰ ਥੋੜੇ ਲੋਕਾਂ ਨੂੰ ਪਤਾ ਹੋਏਗਾ ਕਿ ਕਿਸਾਨੀ ਉਤਪਾਦਨ ਚ ਵੀ ਅਸੀਂ ਤੀਜੇ ਨੰਬਰ ਤੇ ਆ ਗਏ ਆ। यूपी पहले ते आ, मध्य प्रदेश दूजे ते आ। पर कैपिटा इनकम च ਅਸੀਂ ਡਿੱਗ ਰਹੇ ਹਾਂ ਲਗਾਤਾਰ। तो ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ। ਠੀਕ ਆ, ਉਹ ਚਲੋ ਉਹ ਵਧੀਆ ਗੱਲ ਹੈ, ਮੈਂ ਉਹਦੇ ਤੋਂ ਸਾਈਡ ਤੇ ਨਹੀਂ ਜਾਂਦਾ, ਮੈਂ ਉੱਥੇ ਹੀ ਖਲੋਤਾ ਕਿ ਹਾਂ ਠੀਕ ਹੈ ਉਹ ਸਾਰਾ ਕੁਝ ਕਰੋ। ਪਰ ਜੋ ਤੁਹਾਡੇ ਜ਼ਿੰਮੇ ਆ, ਕਿ ਤੁਸੀਂ ਸਿਰਫ ਉਹ ਜਿਹੜਾ ਕਿ ਇੱਕ ਬਹੁਤ ਇਤਿਹਾਸਕ ਅੰਦੋਲਨ ਲੜਿਆ ਗਿਆ ਉਹਨੂੰ ਐ ਕਿਤਾਬਾਂ 'ਚ ਛਾਪ ਕੇ ਕਹਿ ਦਿਓ ਕਿ ਅਸੀਂ ਕਿਸਾਨਾਂ ਵਾਸਤੇ ਬਹੁਤ ਕੁਝ ਕੀਤਾ ਆ। ਕੀ ਇਹ ਠੀਕ ਆ? ਕੀ ਇਹ ਵਾਜਬ ਆ? ਨਹੀਂ। ਜੋ ਤੁਸੀਂ ਕਰ ਸਕਦੇ ਹੋ ਆਪਣੇ ਪੱਧਰ ਤੇ ਝੂਠੇ ਲਾਰੇ ਨਾ ਲਾਓ, ਐਵੇਂ ਲੌਲੀਪੌਪ ਨਾ ਦੇਵੋ, ਐਵੇਂ ਨਜਾਇਜ਼ ਪੰਜਾਬ ਤੇ ਕੋਈ ਐਸਾ ਵੈਸਾ ਕਰਜ਼ਾ ਨਾ ਚਾੜੋ। ਜੋ ਕਰ ਸਕਦੇ ਹੋ ਉਹ ਕਿਸਾਨਾਂ ਨੂੰ ਫੌਰੀ ਤੌਰ ਤੇ ਕਰਕੇ ਰਾਹਤ ਦੇਵੋ। ਇਹ ਵੇਲਾ ਤੁਹਾਡੇ ਕੋਲ ਤਾਕਤ ਆ, ਉਹ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ। ਚਲੋ ਇਹ ਕਰ ਰਹੇ ਬਹੁਤ ਅੱਛੀ ਗੱਲ ਆ, ਪਰ ਜੋ ਕਿਸਾਨੀ ਵਾਸਤੇ ਤੁਹਾਡੇ ਹੋਰ ਫਰਜ਼ ਨੇ ਉਹ ਵੀ ਅਦਾ ਕਰੋ ਨਾਲ। ਜੀ, ਅਗਲੀ ਖਬਰ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਆਪਾਂ ਅਕਸਰ ਹੀ ਚਰਚਾ ਕਰਦੇ ਰਹਿੰਦੇ ਹਾਂ ਵੀ ਕੇਂਦਰ RDF ਰੋਕ ਕੇ ਬੈਠਾ, ਪਰ ਹੁਣ ਸੜਕਾਂ ਜੋਗੇ ਫੰਡ ਵੀ ਹੈ ਨਹੀਂ। ਸਰਕਾਰ ਦੀ ਸਥਿਤੀ ਬੜੀ ਕਸੂਤੀ ਹੈ। ਦੇਖੋ, ਜਿਹੜਾ ਸੜਕਾਂ ਵਾਸਤੇ ਫੰਡ ਆ ਉਹ ਇੱਥੋਂ ਹੀ ਨਿਕਲਦਾ, ਰੂਰਲ ਡਿਵੈਲਪਮੈਂਟ ਫੰਡ ਦੇ ਵਿੱਚੋਂ। ਮੰਡੀ ਬੋਰਡ ਨੇ ਸੜਕਾਂ ਬਣਾਉਣੀਆਂ ਹੁੰਦੀਆਂ ਜਿਹੜੀਆਂ ਪਿੰਡੂ ਇਲਾਕਿਆਂ ਦੀਆਂ ਸੜਕਾਂ ਨੇ, ਤਾਂ ਉਹਦਾ ਹੁਣ ਗੱਲ ਕੀ ਹੈ ਕਿ ਵੇਖੋ ਬੇੜਾ ਗਰਕ ਹੈ ਸਭ ਤੋਂ ਜ਼ਿਆਦਾ ਤਾਂ ਪੁਰਾਣੇ ਲੀਡਰਾਂ ਦਾ, ਤੇ ਉਹਨਾਂ ਦੇ ਵਿੱਚੋਂ ਅਮਰਿੰਦਰ ਸਿੰਘ ਇੱਕ ਰਿਹਾ, ਹੁਣ ਭੱਜ ਕੇ ਉੱਥੇ ਜਾ ਕੇ ਭਾਜਪਾ 'ਚ ਬੈਠ ਗਿਆ। ਗੱਲ ਇਹ ਆ ਕਿ ਇਹਨਾਂ ਦੇ ਕੀਤੇ ਪਾਪ ਜਿਹੜੇ ਆ ਉਹ ਲੋਕਾਂ ਨੂੰ ਭੁਗਤਣੇ ਪੈਣੇ ਆ। ਸਰਕਾਰ ਵੀ ਭੁਗਤ ਰਹੀ ਆ ਵਾਲੀ, ਤੇ ਲੋਕ ਵੀ ਭੁਗਤ ਰਹੇ ਨੇ। ਇਹਨਾਂ ਨੇ ਕਰਜ਼ਾ ਵੀ ਚੁੱਕਿਆ ਹੋਇਆ ਨਾ ਉਹਦੇ ਤੇ 4-5 ਹਜ਼ਾਰ ਕਰੋੜ ਦਾ, ਯਾਨੀ ਹਿਸਾਬ ਲਾ ਲਓ ਕਿ ਜਿਹੜੀ ਮੰਡੀ ਬੋਰਡ ਦੀ ਕਮਾਈ ਆ ਉਹਦੇ ਤੇ ਵੀ ਕਰਜ਼ਾ ਚੁੱਕੀ ਬੈਠੇ ਆ, ਤੇ ਉਹ ਕਰਜ਼ਾ ਚੁੱਕ ਕੇ ਗਾਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਜੀ। ਤੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਕੀਤੀਆਂ ਬੜੇ ਬੇਢੰਗੇ ਹਿਸਾਬ ਨਾਲ ਆ, ਤੇ ਅੱਜ ਉਹ ਅੱਗੇ ਆ ਗਈਆਂ। ਉਹਨਾਂ ਨੇ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਰੋਕ ਦਿੱਤਾ ਵਾ। ਹੁਣ ਇਹਨਾਂ ਦੇ ਸਾਹ ਸੂਤੇ ਪਏ ਆ। ਸੂਰ ਕਰੀਏ ਕੀ? ਤੁਸੀਂ ਹੋਰ ਦੇਖੋ, ਪਛਵਾੜਾ ਕੋਲ ਖਾਨ ਸੀਗੀ, ਜਿਹੜੀ ਪਛਵਾੜਾ ਕੋਲ ਖਾਨ ਚੱਲੀ। ਅੱਛਾ, ਮੈਂ ਦੇਖਿਆ ਮਾਨ ਸਾਹਿਬ ਉਹ ਕਿਧਰੇ ਝੰਡੀ, ਅੱਛਾ ਕਮਾਲ ਦੀ ਗੱਲ ਇਹ ਆ ਕਿ ਉਹ ਜਿਹੜੀ ਝੰਡੀ ਉਹ ਹਰੀ ਦੇਈ ਜਾਂਦੇ ਨੇ, ਜਦ ਕਿ ਉਹ ਪਹੁੰਚੀ ਆ ਇੱਥੇ, ਗੱਡੀ ਰੁਕਣੀ ਆ, ਲਾਲ ਝੰਡੀ ਦੇਵੋ ਨਾ। ਉਹ ਉੱਥੇ ਵੀ ਹਰੀ ਝੰਡੀ ਦੇਈ ਜਾਂਦੇ ਜਿੱਥੇ ਆ ਕੇ ਉਹ ਰੈਕ ਰੁਕਣੇ ਸੀਗੇ। ਚੰਗਾ PR ਇਵੈਂਟ। ਤੇ ਮੈਂ ਦੇਖ ਰਿਹਾ ਸੀ ਇੰਨਾ ਕਾਲਾਪਨ, ਇੰਨਾ ਕਾਲਾਪਨ। ਮੈਂ ਕਿਹਾ ਲੱਗਦਾ ਇਹੋ ਆ ਕਿ ਜੇ ਕਿਤੇ ਮਾਨ ਸਾਹਿਬ ਨੂੰ ਮਾਲ ਗੱਡੀ ਚਲਾਉਣੀ ਆਉਂਦੀ ਹੁੰਦੀ ਤੇ ਇਹਨਾਂ ਨੇ ਉੱਥੋਂ ਹੀ ਭਰ ਲਿਆਉਣੀ ਸੀ ਪਛਵਾੜੇ ਤੋਂ ਆਪ ਹੀ, ਤੇ ਉੱਥੋਂ ਹੀ ਪਛਵਾੜਾ ਤੋਂ ਭਰ ਕੇ ਤੇ ਉੱਥੋਂ ਹੀ ਲਾਈਵ ਚੱਲਦਾ ਕਿ ਆ ਰਿਹਾ ਮਾਨ ਸਾਹਿਬ, ਜਿਵੇਂ ਗਦਰ ਫਿਲਮ 'ਚ ਸੰਨੀ ਦਿਓਲ ਪਾਕਿਸਤਾਨ ਵੱਲੋਂ ਗੱਡੀ ਦੱਬੀ ਆਉਂਦਾ, ਲਾਈਵ ਹੀ ਚੱਲਦਾ ਸਾਰਾ ਕੁਛ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਉਹ ਉੱਥੋਂ ਪਛਵਾੜਾ ਕੋਲ ਖਾਨ ਚੱਲਣ ਦਾ ਕਿੰਨਾ ਵੱਡਾ ਇਹਨਾਂ ਨੇ ਧੂਮ ਧੜੱਕੇ ਨਾਲ ਪ੍ਰਚਾਰ ਕਰ ਦਿੱਤਾ। ਬਾਅਦ 'ਚ ਹੋਇਆ ਕਿ ਨਾਲ ਦੀ ਨਾਲ ਕੋਲ ਇੰਡੀਆ ਨੇ ਆਖਿਆ ਕਿ 40% ਦਾ ਕੱਟ ਲਾਵਾਂਗੇ ਅਸੀਂ ਤੁਹਾਡੇ ਤੇ, ਕਿਉਂਕਿ ਤੁਹਾਡੀ ਆਪਣੀ ਕੋਲ ਖਾਨ ਚੱਲ ਪਈ ਆ। ਤੇ ਇਧਰੋਂ ਭਾਈ ਸਾਹਿਬ ਹੋਰਾਂ ਦੇ ਰੈਕ ਜਿਹੜੇ ਉਹ ਪੂਰੇ ਨਹੀਂ ਆਏ। ਉਹ ਦਿਨ 'ਚ ਤਾਂ 5 ਆਉਣੇ ਚਾਹੀਦੇ ਸੀ ਤੇ 5 ਦਿਨਾਂ 'ਚ ਆਏ 9 ਟੋਟਲ। ਰਹਿ ਗਈ ਗੱਡੀ ਉੱਥੋਂ ਵੀ। ਅੱਜ ਬੱਤੀ ਜਿਹੜੀ ਆ ਕੁਛ ਇਲਾਕਿਆਂ 'ਚ 5 ਘੰਟੇ ਨਹੀਂ ਆਉਂਦੀ, ਕੁਛ ਇਲਾਕਿਆਂ 'ਚ 4 ਘੰਟੇ ਨਹੀਂ ਆਉਂਦੀ, ਕੁਛ ਇਲਾਕਿਆਂ 'ਚ ਜ਼ਿਆਦਾ ਨਹੀਂ ਆਉਂਦੀ। ਤਾਂ ਇਹ ਆ ਕਿ ਉਹਨਾਂ ਦੇ ਹੱਥ ਵਿੱਚ ਸਾਰਾ ਕੁਝ ਹੈਗਾ ਤੇ ਸਾਡੇ ਕੋਲ ਟਮਟਮਾ ਸੂਤ ਨਹੀਂ ਹੈਗਾ। ਤੇ ਹੁਣ ਦਿੱਕਤ ਪਰੇਸ਼ਾਨੀ ਇਹ ਆ ਕਿ ਬਈ ਗੱਲ ਜਿਹੜੀ ਫੇਰ ਪਹੁੰਚੋਂ ਕੇ ਉੱਥੇ ਆ ਜਾਂਦੀ ਆ। ਹੁਣ ਪਿਛਲੇ ਦਿਨੀ ਮਾਨ ਸਾਹਿਬ ਨੇ ਸੱਦ ਕੇ ਆਪਣੇ ਅਫਸਰਾਂ ਨੂੰ ਝਾੜਾਂ ਦਿੱਤੀਆਂ, ਉਹ 3500 ਕਰੋੜ ਦਾ ਜੀ ਆਖੇ ਪਿਆ ਵਾ ਤੁਹਾਡੇ ਕੋਲ ਸਾਰਾ ਮਾਲ, ਸਾਰਾ ਤੁਹਾਡੇ ਕੋਲ ਬਜਟ ਪਿਆ ਵਾ ਸਕੀਮਾਂ ਦਾ, ਉਹ ਤੁਸੀਂ ਖਰਚ ਕਿਉਂ ਨਹੀਂ ਕਰਦੇ? ਕਿਹੜਾ ਬੰਦਾ ਦੱਸੇ ਇਹਨਾਂ ਨੂੰ ਕਿ ਬਾਈ ਤੁਸੀਂ ਵੀ 40% ਵਿੱਚ ਪਾਉਣਾ ਹੁੰਦਾ ਸਕੀਮਾਂ ਦੇ?
ਜਦ ਜੀ, ਤੱਕ ਉਹ ਨਹੀਂ ਪਏਗਾ ਤਦ ਤੱਕ ਤੁਸੀਂ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕਰ ਸਕਦੇ ਸਕੀਮਾਂ ਦੇ ਤਹਿਤ। ਤਾਂ ਚਲੋ ਜਿਹੜੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਉਹਨਾਂ ਦੇ ਤਹਿਤ ਕੁਛ ਤਾਂ ਕਰੋ। ਹੁਣ ਐਡੀ ਵੱਡੀ ਸਮੱਸਿਆ ਆ ਗਈ ਆ ਕਿ ਤੁਸੀਂ ਸਾਰੀਆਂ ਸ਼ਰਤਾਂ ਉਹਨਾਂ ਦੀਆਂ ਮੰਨੀਆਂ ਹੋਈਆਂ, ਜੋ ਫੇਰ ਵੀ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਨਹੀਂ ਦਿੰਦੇ, ਤਾਂ ਫਿਰ ਕੋਈ ਕਾਨੂੰਨੀ ਚਾਰਾਜੋਈ ਕਰਨੀ ਚਾਹੀਦੀ ਮਾਨ ਸਾਹਿਬ ਨੂੰ। ਉਹ ਗਏ ਨੇ ਛੁੱਟੀਆਂ ਮਨਾਉਣ, ਉਮੀਦ ਕਰਦੇ ਆ ਛੁੱਟੀਆਂ ਤੋਂ ਬਾਅਦ ਉਹ ਹੈਪੀ ਨਿਊ ਈਅਰ ਕਰਨ ਤੋਂ ਬਾਅਦ ਫਿਰ ਆ ਕੇ ਕੁਛ ਨਾ ਕੁਛ ਸੋਚਣਗੇ ਇਸ ਤੇ। ਜੀ, ਜੀ, ਜੀ। ਭਾਰਤੀ ਵਿਦੇਸ਼ ਮੰਤਰਾਲੇ ਦਾ ਮਿੰਟੂ ਜੀ ਬਿਆਨ ਆ, ਉਹ ਕਹਿੰਦੇ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ। ਦੇਖੋ ਉੱਥੇ ਇੱਕ ਪਾਕਿਸਤਾਨ ਦਾ ਪ੍ਰਾਂਤ ਹੈਗਾ ਸਿੰਧ, ਜੀ, ਜਿੱਥੇ ਸਭ ਤੋਂ ਜ਼ਿਆਦਾ ਹਿੰਦੂ ਰਹਿੰਦੇ ਨੇ। ਤਾਂ ਉੱਥੇ ਹੋਇਆ ਕੀ ਹੈ ਕਿ ਇੱਕ ਬੀਬੀ ਨੂੰ ਬਹੁਤ ਬੇਦਰਦੀ ਦੇ ਨਾਲ, ਬੇਕਿਰਕੀ ਦੇ ਨਾਲ ਕਤਲ ਕੀਤਾ ਗਿਆ। ਉਹਦਾ ਜੀ, ਸਿਰ ਧੜ ਤੋਂ ਅੱਡ ਕਰਕੇ ਉਹਦੇ ਸਿਰ ਦੇ ਵਿੱਚੋਂ ਮਾਸ ਕੱਢ ਲਿਆ ਗਿਆ। ਦਇਆ ਭੀਲੋ ਦਾ ਨਾਮ ਹੈ, 40 ਕੁ ਵਰ੍ਹਿਆਂ ਦੀ ਉਹ ਬੀਬੀ ਸੀਗੀ। ਤਾਂ ਇਹਦੇ ਤੇ ਪਹਿਲਾਂ ਖਬਰਾਂ ਆਈਆਂ, ਫਿਰ ਕੁਝ ਖੰਡਨ ਆਏ ਕਿ ਨਹੀਂ ਅਜਿਹਾ ਕੁਛ ਨਹੀਂ ਹੈ। ਪਰ ਉੱਥੇ ਜਿਹੜੇ ਹੈਗੇ ਨੇ ਬੀਬੀ ਜੀ ਮੈਂਬਰ ਪਾਰਲੀਮੈਂਟ ਕ੍ਰਿਸ਼ਨਾ ਕੁਮਾਰੀ, ਉਹ ਫਿਰ ਉਸ ਪਿੰਡ ਗਏ, ਉੱਥੇ ਜਾ ਕੇ ਉਹਨਾਂ ਨੇ ਪੁਸ਼ਟੀ ਕੀਤੀ, ਇਹਨਾਂ ਸਾਰੀਆਂ ਚੀਜ਼ਾਂ ਦੀ ਪੁਸ਼ਟੀ ਕਰ ਦਿੱਤੀ। ਉਸ ਤੋਂ ਬਾਅਦ ਫਿਰ ਪੁਲਿਸ ਪਹੁੰਚੀ ਹੈ, ਮਾਮਲਾ ਦਰਜ ਹੋਇਆ। ਤਾਂ ਹੁਣ ਇਹਦੇ ਤੇ ਜੋ ਸਾਡਾ ਇੱਥੇ ਦਾ ਪ੍ਰਤੀਕਰਮ ਹੈ ਗਵਰਨਮੈਂਟ ਦਾ, ਉਹ ਇਹੋ ਆ, ਵਿਦੇਸ਼ ਮੰਤਰਾਲੇ ਨੇ ਤਾਂ ਇਹੋ ਗੱਲ ਕਹਿਣੀ ਹੈ ਕਿ ਬਈ ਤੁਹਾਡਾ ਘੱਟ ਗਿਣਤੀ ਫਿਰਕਾ ਹੈ, ਤੁਸੀਂ ਉੱਥੇ ਗਵਰਨਮੈਂਟ ਦੇ ਵਿੱਚੋਂ, ਤਾਂ ਤੁਸੀਂ ਹੀ ਸੁਰੱਖਿਆ ਕਰੋ। ਹੋਰ ਕੀ ਕਹਿ ਸਕਦੇ ਹੋ? ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਅਸੀਂ ਬਈ ਮੁਕੱਦਮਾ ਚਲਾਵਾਂਗੇ। ਤੇ ਇਹਦੇ ਵਿੱਚ ਕੀ ਜੀ, ਹੈ ਕਿ ਬਿਲਾਵਲ ਭੁੱਟੋ ਦੀ ਪਾਰਟੀ ਉੱਥੇ ਰਾਜ ਕਰਦੀ ਹੈ, ਪੀਪੀਪੀ। ਆ ਮਨਪ੍ਰੀਤ ਬਾਦਲ ਵਾਲੀ ਨਾ ਕਿਤੇ ਸਮਝ ਲਿਓ, ਉਹ ਪਾਕਿਸਤਾਨ ਪੀਪਲਸ ਜੀ, ਪਾਰਟੀ ਆ। ਤਾਂ ਬਈ ਉਹ ਉੱਥੇ ਰਾਜ ਕਰਦੇ ਆ, ਸੈਂਟਰ ਦੇ ਵਿੱਚ ਵੀ ਉਹੀ ਰਾਜ ਕਰਦੇ ਆ, ਤਾਂ ਜਵਾਬਦੇਹ ਹੋਣੇ ਚਾਹੀਦੇ ਨੇ। ਹੁਣ ਮਸਲਾ ਇਹ ਆ ਕਿ ਘੱਟ ਗਿਣਤੀ ਕਿਤੇ ਵੀ ਸੇਫ ਨਹੀਂ ਹੈ ਇਸ ਟਾਈਮ ਤਾਂ, ਜੇ ਦੇਖੀਏ ਤਾਂ ਇਹ ਜਿਹੜੀ ਬਹੁਤ ਬੇਦਰਦੀ ਦੇ ਨਾਲ ਹੱਤਿਆ ਕੀਤੀ ਗਈ ਹੈ, ਇਸੇ ਸੰਦਰਭ ਦੇ ਵਿੱਚ ਹੀ ਇੰਡੀਆ 'ਚੋਂ ਇਹ ਪ੍ਰਤੀਕਰਮ ਆਇਆ। ਪਰ ਇਹ ਸਾਰਾ ਤੁਹਾਨੂੰ ਪਤਾ ਹੀ ਆ ਕਿ ਜੋ ਚੱਲਦਾ ਰਹਿੰਦਾ ਉੱਥੇ, ਉਹ ਹੱਤਿਆਚਾਰ ਜਿਹੜਾ ਉਹ ਨਹੀਂ ਰੁਕਦਾ, ਇੱਥੇ ਵੀ ਇਸ ਤਰ੍ਹਾਂ ਦਾ ਫਿਰ ਪ੍ਰਤੀਕਰਮਾਂ ਦਾ ਸਿਲਸਿਲਾ ਉਹ ਵੀ ਨਹੀਂ ਰੁਕਦਾ। ਉਹ ਜਿਹੜੇ ਅਤਿਆਚਾਰ ਹੋ ਰਹੇ ਨੇ, ਜਿਹੜੇ ਜ਼ੁਲਮ ਹੋ ਰਹੇ ਨੇ, ਉਹ ਘਟਣ ਦੀ ਬਜਾਏ ਜਾਂ ਮੁੱਕਣ ਦੀ ਬਜਾਏ ਵੱਧਦੇ ਹੀ ਨੇ ਲਗਾਤਾਰ। ਇਸੇ ਕਰਕੇ ਘੱਟ ਗਿਣਤੀਆਂ ਦੀ ਉੱਥੇ ਵਸੋਂ ਜਿਹੜੀ ਆ ਉਹ ਇਸ ਵੇਲੇ ਬਹੁਤ ਡਿੱਗ ਪਈ ਆ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਪ੍ਰੋਗਰਾਮ ਦੇ ਪਹਿਲੇ ਹਿੱਸੇ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਰੁਖ ਕਰਾਂਗੇ ਪੰਜਾਬ ਦਾ। ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਦਾ ਰੁਖ ਕਰਾਂਗੇ। ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਏ ਵਿਸ਼ਾਲ ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚਣ ਤੇ ਸਮਾਪਤ ਹੋ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਕਈ ਹੋਰ ਜਿਹੜੇ ਧਾਰਮਿਕ ਸ਼ਖਸੀਅਤਾਂ ਨੇ ਉਹਨਾਂ ਸਮੇਤ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਲਾਸਾਨੀ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਸੰਗਤੀ ਰੂਪ ਦੇ ਵਿੱਚ ਜਪਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਹੋਈ ਅਤੇ ਉਸ ਤੋਂ ਬਾਅਦ ਹੁਕਮਨਾਮਾ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਸਰਵਣ ਕਰਵਾਇਆ। ਇਸ ਤੋਂ ਬਾਅਦ ਐਡਵੋਕੇਟ ਧਾਮੀ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਰੂਪੇ ਭੇਂਟ ਕੀਤੇ। ਨਗਰ ਕੀਰਤਨ ਦੀ ਸਮਾਪਤੀ ਮੌਕੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੋਹਲਾ ਸਾਹਿਬ ਦਾ ਪਾਠ ਕੀਤਾ, ਜਦੋਂ ਕਿ ਸਮਾਪਤੀ ਦੀ ਅਰਦਾਸ ਗਿਆਨੀ ਹਰਪਾਲ ਸਿੰਘ ਨੇ ਕੀਤੀ। ਗੱਲ ਕਰਦੇ ਹਾਂ ਸਿੰਜਾਈ ਘੁਟਾਲੇ ਦੀ। ਕਾਫੀ ਟਾਈਮ ਪਹਿਲਾਂ ਪੰਜਾਬੀ ਰੇਡੀਓ USA ਤੇ ਇੱਕ ਰਿਪੋਰਟ ਕੀਤੀ ਸੀ। ਉਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਗੁਰਿੰਦਰ ਠੇਕੇਦਾਰ ਸੀਗਾ ਉਹਨੇ ਕਿਵੇਂ ਅਕਾਲੀ ਦਲ ਦੇ ਨਾਲ ਸੰਬੰਧਿਤ ਲੋਕਾਂ ਨੂੰ ਹੋਟਲਾਂ ਦੇ ਵਿੱਚ ਐਸ਼ ਕਰਾਈ, ਉਹਨਾਂ ਨੂੰ ਅਫਸਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਘੁਮਾਇਆ। ਮਸਲਾ ਇਹੀ ਸੀਗਾ ਕਿ ਉਹ ਇਹਨਾਂ ਅਫਸਰਾਂ ਤੋਂ ਟੈਂਡਰਾਂ ਦੀ ਜਾਣਕਾਰੀ ਲੈਂਦਾ ਸੀ ਤੇ ਫਿਰ ਟੈਂਡਰ ਪਾ ਦਿੰਦਾ ਸੀ। ਟੈਂਡਰ ਨਿਕਲਦੇ ਵੀ ਗੁਰਿੰਦਰ ਠੇਕੇਦਾਰ ਦੇ ਸੀਗੇ। ਹੁਣ ਬਹੁ ਕਰੋੜੀ ਘੁਟਾਲੇ ਦੀ ਜਾਂਚ ਸੰਬੰਧੀ ਪੁੱਛ ਪੜਤਾਲ ਦੇ ਲਈ ਸਾਬਕਾ ਮੰਤਰੀ ਤੇ ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ ਨੂੰ ਤਲਬ ਕੀਤਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ, ਜਦੋਂ ਕਿ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਵੀ ਜਲਦੀ ਹੀ ਸੱਦੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਜਿਹੜੀ ਪੇਸ਼ੀ ਹੈ ਸੇਖੋਂ ਦੀ, ਉਹ 30 ਦਸੰਬਰ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਦੇ ਲਈ ਹੁਣ ਸੰਮਣ ਭੇਜੇ ਗਏ ਸਨ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਸੰਮਣ ਹਾਸਲ ਕਰ ਲਏ ਗਏ ਨੇ। ਇਸੇ ਦੌਰਾਨ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਲੁੱਕਆਊਟ ਸਰਕੂਲਰ ਜਾਰੀ ਕਰਨ ਤੇ ਸਵਾਲ ਵੀ ਚੁੱਕੇ ਨੇ। ਉਹਨਾਂ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਵਰਿੰਦਰ ਕੁਮਾਰ ਨੂੰ ਈਮੇਲ ਦੇ ਰਾਹੀਂ ਭੇਜੇ ਜਵਾਬ ਦੇ ਵਿੱਚ ਕਿਹਾ ਕਿ ਉਹ ਭਾਰਤ ਪਰਤ ਆਏ ਨੇ ਅਤੇ ਵਿਜੀਲੈਂਸ ਵੱਲੋਂ ਸੱਦੇ ਜਾਣ ਤੇ ਹਾਜ਼ਰ ਹੋਣਗੇ। ਉਹਨਾਂ ਕਿਹਾ ਕਿ ਉਹ ਜੂਨ ਮਹੀਨੇ ਤੋਂ ਅਮਰੀਕਾ ਦੇ ਵਿੱਚ ਨੇ ਤੇ ਉਹਨਾਂ ਦਾਅਵਾ ਕੀਤਾ ਕਿ ਭਾਰਤ ਪਰਤਣ ਦੇ ਵਿੱਚ ਵਿਜੀਲੈਂਸ ਵੱਲੋਂ ਜਾਰੀ LOC ਨੇ ਅੜਿੱਕਾ ਖੜਾ ਕੀਤਾ ਸੀ। ਇੱਥੇ ਇਸ ਗੱਲ ਦਾ ਜ਼ਿਕਰ ਕਰਦੇ ਚੱਲੀਏ ਕਿ ਕੌਸ਼ਲ ਅਤੇ KBS ਸਿੱਧੂ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਵਿੱਚ ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਹੇ ਆ, ਜਦੋਂ ਕਿ ਕਾਹਨ ਸਿੰਘ ਪੰਨੂ ਇਸ ਵਿਭਾਗ ਦੇ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਨੇ। ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਅਤੇ ਜਨਮੇਜਾ ਸਿੰਘ ਸੇਖੋਂ ਇਸ ਵਿਭਾਗ ਦੇ ਮੰਤਰੀ ਹੁੰਦੇ ਸਨ। ਵਿਜੀਲੈਂਸ ਵੱਲੋਂ ਇਸ ਤੋਂ ਪਹਿਲਾਂ ਸਾਬਕਾ ਵਿਸ਼ੇਸ਼ ਮੁੱਖ ਸਕੱਤਰ KBS ਸਿੱਧੂ, ਸਾਬਕਾ IS ਕਾਹਨ ਸਿੰਘ ਪੰਨੂ ਅਤੇ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛਗਿੱਛ ਕੀਤੀ ਗਈ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨੋਂ ਅਧਿਕਾਰੀਆਂ, ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਦੋਹਾਂ ਦੇ ਨਿੱਜੀ ਸਹਾਇਕਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਸਾਰੇ ਵਿਅਕਤੀਆਂ ਦੇ ਬਿਆਨਾਂ ਤੇ ਦਸਤਾਵੇਜ਼ਾਂ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। 2017 ਦੇ ਵਿੱਚ ਵਿਜੀਲੈਂਸ 2018 ਦੇ ਵਿੱਚ ਵਿਜੀਲੈਂਸ ਨੇ ਗੁਰਿੰਦਰ ਠੇਕੇਦਾਰ ਨੂੰ ਅਰੈਸਟ ਕੀਤਾ ਸੀ। ਉਦੋਂ ਜਿਹੜਾ ਉਹਨੇ ਇਕਬਾਲੀਆ ਬਿਆਨ ਦਿੱਤਾ ਸੀ, ਉਸ ਬਿਆਨ ਦੇ ਵਿੱਚ ਉਹਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਸਾਬਕਾ ਅਧਿਕਾਰੀ ਨੇ, ਮੁੱਖ ਸਕੱਤਰ ਮਹਿਕਮੇ ਦੇ, ਇਹਨਾਂ ਦੇ ਘਰਾਂ ਦੇ ਵਿੱਚ ਵੀ ਕਰੋੜਾਂ, ਇੱਥੋਂ ਤੱਕ ਕਿ 6-7 ਕਰੋੜ ਰੁਪਏ ਦੇਣ ਦੀ ਗੱਲ ਕਹੀ ਸੀ ਤੇ ਜਿਹੜੇ ਮੰਤਰੀ ਨੇ ਇਹਨਾਂ ਦੇ ਪੀਆਂ ਨੂੰ 1.5 ਕਰੋੜ ਰੁਪਇਆ ਦੇਣ ਦੀ ਗੱਲ ਉਹਨੇ ਖੁਦ ਕਹੀ ਸੀ। ਉਹਦਾ ਹਲਫਨਾਮਾ ਜਿਹੜਾ ਵਿਜੀਲੈਂਸ ਨੂੰ ਦਿੱਤਾ ਸੀ ਉਹ ਤੁਸੀਂ ਹੁਣ ਵੀ ਗੂਗਲ ਤੇ ਜਾ ਕੇ ਪੜ੍ਹ ਸਕਦੇ ਹੋ। ਪੰਜਾਬ ਦੀਆਂ ਪ੍ਰਮੁੱਖ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਦੀਆਂ ਜਥੇਬੰਦੀਆਂ ਅਤੇ ਉਹਨਾਂ ਦੇ ਨਾਲ ਜੁੜੇ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਪੰਜਾਬ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਕਾਰੋਬਾਰੀ, ਵਿਦਿਆਰਥੀ, ਬੇਰੁਜ਼ਗਾਰ ਨੌਜਵਾਨ ਅਤੇ ਆਮ ਨਾਗਰਿਕ ਮਹਿੰਗਾਈ ਦੀ ਮਾਰ ਅਤੇ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇ। ਜ਼ੀਰਾ ਇਲਾਕੇ ਦੀ ਮੈਲਬਰੀਜ਼ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਕਰਕੇ ਵਾਤਾਵਰਣ ਦੇ ਵਿੱਚ ਪਏ ਵਿਗਾੜਾਂ ਦੇ ਸਿੱਟੇ ਵਜੋਂ ਲੋਕ ਗੰਭੀਰ ਬਿਮਾਰੀਆਂ ਦੀ ਲਪੇਟ ਦੇ ਵਿੱਚ ਆਏ ਹੋਏ ਨੇ। ਉੱਥੇ ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕ ਹੱਡ ਚੀਰਵੀਂ ਠੰਡ ਦੇ ਵਿੱਚ
ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਨੇ। ਇਸੇ ਤਰ੍ਹਾਂ ਜਲੰਧਰ ਨੇੜਲੇ ਪਿੰਡ ਲਤੀਫਪੁਰਾ ਦੇ ਵਿੱਚ ਘਰਾਂ ਨੂੰ ਢਾਹ ਕੇ ਗਰੀਬ ਲੋਕਾਂ ਨੂੰ ਉਜਾੜ ਦਿੱਤਾ ਗਿਆ। ਮੁਲਾਜ਼ਮ, ਵਿਦਿਆਰਥੀ ਤੇ ਬੇਰੁਜ਼ਗਾਰ ਨੌਜਵਾਨ ਆਪੋ ਆਪਣੀ ਹੋਂਦ ਦੀ ਰਾਖੀ ਦੇ ਲਈ ਆਏ ਦਿਨ ਸੜਕਾਂ ਤੇ ਮੁਜ਼ਾਹਰੇ ਕਰ ਰਹੇ ਨੇ। ਉਹਨਾਂ ਕਿਹਾ ਕਿ ਲੋਕ ਹਿੱਤਾਂ ਦੇ ਆਵਾਜ਼ ਉਠਾਉਣ ਵਾਲੇ ਪੰਜਾਬ ਦੇ ਦੋ ਨਾਮੀ ਅਖਬਾਰਾਂ ਵਿਰੁੱਧ ਕਾਰਵਾਈ ਕਰਕੇ ਪੰਜਾਬ ਸਰਕਾਰ ਨੇ ਲੋਕ ਰੋਹ ਨੂੰ ਦਬਾਉਣ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਸਪਸ਼ਟ ਅਤੇ ਸਖਤ ਸੁਨੇਹਾ ਦਿੱਤਾ ਹੈ। ਪੰਜਾਬ ਦੇ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਅਤੇ ਆਵਾਮ ਨੂੰ ਪੰਜਾਬ ਸਰਕਾਰ ਤੋਂ ਵੱਡੀਆਂ ਉਮੀਦਾਂ ਨੇ। ਪੰਜਾਬ ਦੀ ਆਵਾਮ ਨੇ ਬਦਲਾਅ ਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਦੇ ਲਈ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ। ਇਸ ਦੇ ਲਈ ਭਗਵੰਤ ਮਾਨ ਸਰਕਾਰ ਤੋਂ ਉਹਨਾਂ ਦੀਆਂ ਇੱਛਾਵਾਂ ਵੀ ਵੱਡੀਆਂ ਨੇ। ਸੋ ਖੈਰ ਇਹੀ ਰਿਪੋਰਟ ਅਸੀਂ ਕੱਲ ਪਰਸੋਂ ਦੀ ਰਿਪੋਰਟ ਦੇ ਵਿੱਚ, ਪੰਜਾਬੀ ਰੇਡੀਓ USA ਦੀ ਰਿਪੋਰਟ ਦੇ ਵਿੱਚ, ਜਿਹੜੀ ਕਿ ਸੋਸ਼ਲ ਮੀਡੀਆ ਤੇ ਪਈ ਹੈ, ਉਹਦੇ ਵਿੱਚ ਵੀ ਚਰਚਾ ਹੀ ਕੀਤਾ ਸੀ। ਉਹਦਾ ਜੇ ਸਰਲੇਖ ਆ, ਉਹਦਾ ਸਰਲੇਖ ਵੀ ਇਹੀ ਸੀਗਾ ਕਿ ਪੰਜਾਬ ਸਰਕਾਰ ਨੂੰ 3 ਵੱਡੇ ਮੋਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਬਹਿਬਲ ਕਲਾਂ ਦਾ ਮੋਰਚਾ, ਲਤੀਫਪੁਰਾ ਦਾ ਮੋਰਚਾ ਤੇ ਜ਼ੀਰਾ ਮੋਰਚਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਕਈ ਹੋਰ ਮੁਹਾਜਾਂ ਤੇ ਵੀ ਤਕੜੇ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਜੇਕਰ ਨਿਰਪੱਖਤਾ ਦੇ ਨਾਲ ਵੇਖੀ ਤਾਂ ਪੰਜਾਬ ਦੇ ਵਿੱਚ ਇੱਕ ਸਿਆਸੀ ਨਿਰਾਸ਼ਤਾ, ਅਸਥਿਰਤਾ ਤੇ ਇੱਕ ਬੜੀ ਜਿਵੇਂ ਆਪਾਂ ਕਹਿ ਲਈਏ ਕਿ ਕਿਸ ਇੱਕ ਤਰੀਕੇ ਦੇ ਨਾਲ ਇੱਕ ਸਮੂਹਿਕ ਜਿਹੜੀ ਨਿਰਾਸ਼ਤਾ ਉਹਨੇ ਜਨਮ ਲਿਆ, ਕਿਉਂਕਿ ਲੋਕਾਂ ਨੂੰ ਸਰਕਾਰ ਤੋਂ ਬੜੀਆਂ ਉਮੀਦਾਂ ਸੀ, ਪਰ ਉਹਨਾਂ ਉਮੀਦਾਂ ਤੇ ਸਰਕਾਰ ਕਿਤੇ ਨਾ ਕਿਤੇ ਖਰੀ ਨਹੀਂ ਉਤਰ ਸਕੀ। ਸਰਕਾਰ ਨੂੰ ਕਈ ਅੜਿੱਕੇ ਵੀ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਪਰ ਬਹੁਤ ਸਾਰੀਆਂ ਚੀਜ਼ਾਂ 'ਚ ਸਰਕਾਰ ਦੋਸ਼ੀ ਵੀ ਹੈ। ਲਤੀਫਪੁਰਾ ਘਰ ਢਾਹ ਦੇਣੇ ਲੋਕਾਂ ਦੇ, ਪੋਹ ਦੀਆਂ ਰਾਤਾਂ ਲੋਕ ਬਾਹਰ ਠੰਡ ਦੇ ਵਿੱਚ ਕੱਟ ਰਹੇ ਨੇ। ਕਹਿੰਦੇ ਕੋਰਟ ਦੇ ਆਰਡਰ ਨੇ। ਕੋਰਟ ਦੇ ਆਰਡਰ ਤਾਂ ਪਿਛਲੇ 12 ਸਾਲਾਂ ਤੋਂ ਨੇ, ਤੇ ਤੁਸੀਂ ਐਡਵੋਕੇਟ ਜਨਰਲ ਇੱਥੇ ਦਹੀਂ ਖਾਣ ਵਾਸਤੇ ਰੱਖਿਆ। ਜੇਕਰ ਕੋਰਟ ਦੇ ਆਰਡਰ ਹੀ ਤੁਸੀਂ ਫੋਲੋ ਕਰਨੇ ਆ, ਐਡਵੋਕੇਟ ਨੂੰ ਤਨਖਾਹ ਕਾਹਦੀ, ਉਹਦਾ ਅਮਲਾ ਫੈਲਾ ਕਾਹਦੀ ਤਨਖਾਹ ਲੈਂਦਾ ਜਦੋਂ ਉਹਨੇ ਕੋਰਟ ਜਾ ਕੇ ਜ਼ਿਰੇ ਹੀ ਨਹੀਂ ਕਰਨੀ। ਇਸੇ ਤਰ੍ਹਾਂ ਮੈਲਬੋਰੇਜ ਫੈਕਟਰੀ ਵਾਲਾ ਮਸਲਾ, ਅਕਾਲੀਆਂ ਦੇ MLA ਦੀ ਫੈਕਟਰੀ ਹੈ, ਚਾਹੇ ਕਾਂਗਰਸੀਆਂ ਦੀ ਹੈ, ਚਾਹੇ ਆਮ ਆਦਮੀ ਪਾਰਟੀ ਦੀ, ਕਿਸੇ ਦੀ ਵੀ ਹੈ, ਪਰ MLA ਦੀ ਫੈਕਟਰੀ ਆ। ਉਹ ਪ੍ਰੈਸ ਕਾਨਫਰੰਸ ਕਰਕੇ ਆ ਕੇ ਕਹਿ ਰਹੇ ਨੇ ਅਸੀਂ 1.5 ਕਰੋੜ ਰੁਪਈਆ ਰੋਜ਼ਾਨਾ ਟੈਕਸ ਦਿੰਦੇ ਆ। ਜੇਕਰ ਤੁਸੀਂ ਟੈਕਸ ਦਿੰਦੇ ਤੇ ਉਹਦੇ ਬਦਲੇ ਤੁਸੀਂ ਕਾਰੋਬਾਰ ਕਰਦੇ ਆ। ਤੁਸੀਂ ਪੰਜਾਬ ਸਰਕਾਰ ਦੀਆਂ ਬਣਾਈਆਂ ਸੜਕਾਂ ਵਰਤਦੇ ਆ, ਤੁਸੀਂ ਪੰਜਾਬ ਦੇ ਵਿੱਚ ਜ਼ਮੀਨ ਲਈ ਹੋਈ ਹੈ, ਪੰਜਾਬ ਸਰਕਾਰ ਦੇ ਤੁਸੀਂ ਅੰਡਰ ਆਉਣੇ ਆ, ਤੁਸੀਂ ਆਪਦਾ ਕਾਰੋਬਾਰ ਕਰਦੇ, ਟੈਕਸ ਦਿੰਦੇ। ਕੀ ਸਾਨ ਆ ਫਿਰ? ਇਹ ਟੈਕਸ ਦਿਓਗੇ ਤੇ ਇਹਦਾ ਮਤਲਬ ਪਿੰਡਾਂ ਦੇ ਲੋਕਾਂ ਨੂੰ ਉੱਥੋਂ ਯਾਰਡ ਦਿਓਗੇ। 40 ਪਿੰਡਾਂ ਨੂੰ ਤੁਸੀਂ ਧਰਤੀ ਟੈਕਸ ਤੁਸੀਂ ਕਾਰੋਬਾਰ ਕਰਨ ਦਾ ਦਿੰਦੇ ਆ, ਧਰਤੀ ਪਾਣੀ ਨੂੰ ਨਸ਼ਟ ਕਰਨ ਦਾ ਟੈਕਸ ਨਹੀਂ ਦਿੰਦੇ। ਇਹ ਗੱਲਾਂ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਹਾਈ ਕੋਰਟ ਦੇ ਵਿੱਚ ਜ਼ੀਰਾ 'ਚ ਕਹਿਣੀਆਂ ਚਾਹੀਦੀਆਂ। ਇਹ ਗੱਲ ਸਾਨੂੰ ਨਹੀਂ ਭੁੱਲਣੀ ਚਾਹੀਦੀ ਕਿ ਜਿਹੜਾ ਕੈਪਟਨ ਦਾ ਭੱਠਾ ਬੈਠਾ ਸੀ, ਉਹਦੇ ਐਡਵੋਕੇਟ ਜਨਰਲ ਅਤੁਲ ਨੰਦੇ ਨੇ ਬਿਠਾਇਆ ਸੀ। ਉਹਦਾ ਬਹੁਤ ਵੱਡਾ ਰੋਲ ਸੀ ਬੇਅਦਬੀ ਮਾਮਲਿਆਂ ਦੇ ਵਿੱਚ। ਹਾਲੇ ਵੀ ਤੁਸੀਂ 2019 ਦੀਆਂ ਬਹਿਸਾਂ ਕੱਢ ਕੇ ਹਾਈ ਕੋਰਟ ਦੀਆਂ ਪੜ੍ਹੋਗੇ, ਤੁਹਾਨੂੰ ਪਤਾ ਲੱਗ ਜੂਗਾ ਕਿ ਅਤੁਲ ਨੰਦੇ ਦਾ ਕੀ ਰੋਲ ਸੀ। ਠੀਕ ਉਸੇ ਤਰ੍ਹਾਂ ਦੇ ਹੀ ਪੈਟਰਨ ਤੇ ਭਗਵੰਤ ਮਾਨ ਸਰਕਾਰ ਚੱਲ ਰਹੀ ਹੈ। ਇਹਨਾਂ ਦਾ ਐਡਵੋਕੇਟ ਜਨਰਲ ਉੱਥੇ ਕੋਰਟ 'ਚ ਜਾ ਕੇ ਉਹ ਪੱਖ ਨਹੀਂ ਰੱਖ ਰਿਹਾ ਜਿਹੜਾ ਰੱਖਣਾ ਚਾਹੀਦਾ ਹੈ। ਇਹ ਤਾਂ ਕੁਛ ਵੀ ਨਹੀਂ। ਆਉਣ ਵਾਲੇ ਟਾਈਮ ਦੇ ਵਿੱਚ ਅਗਾਊਂ ਸੂਚਨਾ ਤੁਹਾਨੂੰ ਮੈਂ ਦੇ ਦਿੰਦਾ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ, ਬਹਿਬਲ ਕਲਾਂ ਗੋਲੀਕਾਂਡ, ਬੇਅਦਬੀ ਮਾਮਲਿਆਂ ਦੇ ਵਿੱਚ ਵੀ ਲੋਕਾਂ ਨੂੰ ਉਹ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਜਿਹੜੀਆਂ ਉਹਨਾਂ ਨੇ ਕਿਆਸੀਆਂ ਵੀ ਨਹੀਂ। ਸੋ ਖੈਰ, ਪ੍ਰੋਗਰਾਮ ਦੀ ਸਮਾਪਤੀ ਕਰਾਂਗੇ, ਪਰ ਜਾਂਦੇ ਜਾਂਦੇ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਉਹ ਇਹ ਹੈ ਕਿ ਨਵੇਂ ਜਿਹੜੇ ਹੁਕਮ ਆ ਗਏ ਨੇ ਕੇਂਦਰੀ ਸਿਹਤ ਮਹਿਕਮੇ ਵੱਲੋਂ। ਉਹਨਾਂ ਨੇ ਕਿਹਾ ਕਿ ਚੀਨ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ, ਮੈਂ ਰਿਪੀਟ ਕਰ ਦਿੰਦਾ, ਚੀਨ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ, ਸਿੰਗਾਪੁਰ ਤੇ ਥਾਈਲੈਂਡ ਤੋਂ ਜਿਹੜੇ ਵੀ ਲੋਕ ਆਉਣਗੇ, ਉਹਨਾਂ ਨੂੰ ਅੱਜ ਤੋਂ ਬਾਅਦ RT-PCR ਦੀ ਨੈਗੇਟਿਵ ਰਿਪੋਰਟ ਪੇਸ਼ ਕਰਨਾ ਲਾਜ਼ਮੀ ਹੋਊਗਾ। ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਹਵਾਈ ਸੁਵਿਧਾ ਪੋਰਟਲ ਤੇ ਨੈਗੇਟਿਵ ਕੋਵਿਡ ਰਿਪੋਰਟ ਸਾਂਝੀ ਕਰਨੀ ਪਊਗੀ। ਇਹ ਹੁਣ ਤੁਸੀਂ ਮਹਿਕਮੇ ਤੋਂ ਪੁੱਛੋ ਵੀ ਜੇ ਕਿਸੇ ਦਾ ਠਹਿਰਾਅ ਭਾਈ ਉਹਨੂੰ ਵੀ ਕਰਨੀ ਪਊਗੀ ਜਾਂ ਕਿੰਨੇ ਦਿਨ ਚੀਨ ਦੇ ਲਈ ਰਿਹਾ, ਕਿਉਂਕਿ ਫਿਲਹਾਲ ਇਹਨਾਂ ਨੇ ਇਹ ਕਿਹਾ ਕਿ RT-PCR ਜਿਹੜੀ ਹੈ ਨੈਗੇਟਿਵ ਰਿਪੋਰਟ ਪੇਸ਼ ਕਰਨੀ ਪਊਗੀ, ਤੇ ਇਹਦੇ ਲਈ ਤੁਸੀਂ ਹਵਾਈ ਸੁਵਿਧਾ ਪੋਰਟਲ ਤੇ ਨੈਗੇਟਿਵ ਕੋਵਿਡ ਰਿਪੋਰਟ ਸਾਂਝੀ ਤੁਹਾਨੂੰ ਲਾਜ਼ਮੀ ਕਰਨੀ ਪਊਗੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਟਰੱਕਿੰਗ, ਜਿਸ ਦੇ ਵਿੱਚ ਟਰੱਕਿੰਗ ਦੇ ਨਾਲ ਸੰਬੰਧਿਤ ਮਸਲਿਆਂ ਤੇ ਹੋਵੇਗੀ ਗੱਲਬਾਤ। ਹਿੱਸਾ ਲੈਣ ਦੇ ਲਈ ਤੁਸੀਂ ਵੀ ਡਾਇਲ ਕਰ ਸਕਦੇ ਹੋ 408 272 5200। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।